ਕੋਰੋਨਾ ਦਾ ਨਵਾਂ ਵੈਰੀਐਂਟ ਓਮਿਕਰੋਨ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ। ਇਹ ਖਤਰਨਾਕ ਵਾਇਰਸ ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ। ਵਾਇਰਸ ਦਾ ਨਵਾਂ ਵੈਰੀਐਂਟ ਲਗਭਗ 14 ਦੇਸ਼ਾਂ ਦੇ ਵਿੱਚ ਪਹੁੰਚ ਚੁੱਕਿਆ ਹੈ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਵਾਇਰਸ ਨੇ ਇਹਨਾਂ ਦੇਸ਼ਾਂ 'ਚ ਪੈਰ ਪਸਾਰ ਚੁੱਕਾ ਹੈ। ਕਈ ਦੇਸ਼ਾਂ ਨੇ ਇਸ ਦੇ ਆਗਮਨ ਤੋਂ ਪਹਿਲਾਂ ਹੀ ਇੱਥੇ ਅਲਰਟ ਜਾਰੀ ਕਰ ਦਿੱਤਾ ਹੈ। ਡੈਲਟਾ ਵੈਰੀਐਂਟ ਦਾ ਕਹਿਰ ਵਿਸ਼ਵ ਦੇਖ ਚੁੱਕਾ ਹੈ। ਅਜਿਹੇ 'ਚ ਸਾਰੇ ਦੇਸ਼ ਖਾਸ ਇhtiyਾਤ ਵਰਤ ਰਹੇ ਨੇ। ਓਮਿਕਰੋਨ ਵੈਰੀਐਂਟ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਦੇ ਉੱਚ ਮੈਡੀਕਲ ਸਲਾਹਕਾਰ ਐਂਥਨੀ ਫਾਊਚੀ ਨੇ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਖਤਰੇ ਦੀ ਘੰਟੀ ਵਜਾ ਚੁੱਕੇ ਨੇ। ਓਮਿਕਰੋਨ ਵਾਇਰਸ ਦੇ 200 ਤੋਂ ਜ਼ਿਆਦਾ ਮਰੀਜ਼ ਦੁਨੀਆ ਭਰ 'ਚ ਮਿਲ ਚੁੱਕੇ ਨੇ। ਵਾਇਰਸ ਦੇ ਨਵੇਂ ਵੈਰੀਐਂਟ ਓਮਿਕਰੋਨ ਦਾ ਪਹਿਲਾ ਕੇਸ ਪਿਛਲੇ ਹਫ਼ਤੇ ਦੱਖਣੀ ਅਫਰੀਕਾ 'ਚ ਮਿਲਿਆ ਸੀ। ਦੇਖਦੇ ਹੀ ਦੇਖਦੇ ਇਹ ਸਟ੍ਰੇਨ 14 ਦੇਸ਼ਾਂ 'ਚ ਫੈਲ ਗਿਆ। ਨਵੇਂ ਵੈਰੀਐਂਟ ਦੇ ਨਾਲ ਵੈਸੇ ਲੋਕ ਵੀ ਸੰਕਰਮਿਤ ਹੋ ਰਹੇ ਨੇ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਰੱਖੀਆਂ ਨੇ। ਕੋਰੋਨਾ ਦੇ ਨਵੇਂ ਵੈਰੀਐਂਟ ਓਮਿਕਰੋਨ ਨੂੰ B11529 ਨਾਮ ਦਿੱਤਾ ਗਿਆ। ਜਰਮਨੀ, ਇਟਲੀ, ਬੈਲਜੀਅਮ, ਇਜ਼ਰਾਈਲ ਤੇ ਹਾਂਗਕਾਂਗ 'ਚ ਵੀ ਓਮਿਕਰੋਨ ਵੈਰੀਐਂਟ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਥਾਈਲੈਂਡ ਨੇ ਅਫਰੀਕਾ ਦੇ 8 ਦੇਸ਼ਾਂ ਦੇ ਯਾਤਰੀਆਂ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਹੈ। जोखम वाले देशों के तौर पर पछाणे गए देशों तो भारत आने वाले ਨੂੰ रवानगी तो 72 घंटे पहला किए जाने वाले कोविड-19 टैसट तो इलावा हवाई अड्डे ते पहुंचण ते लाजमी कोविड-19 टैसट करवाउण दी लोड़ होवेगी। इन्हां टैसटां 'च संक्रमित पाए जाने वाले यात्रियों लिए उन्हां नूं क्लीनिकल प्रबंधन प्रोटोकॉल के अनुसार क्वारंटीन किया जाएगा और उन्हां दा इलाज किया जाएगा। इस तो इलावा उन्हां दे नमूने पूरे जीनोम सीक्वेंसिंग ਲਈ ਵੀ ਜਾਣਗੇ। ਨੈਗੇਟਿਵ ਪਾਏ ਗਏ ਯਾਤਰੀ ਹਵਾਈ ਅੱਡੇ ਤੋਂ ਬਾਹਰ ਜਾ ਸਕਣਗੇ ਪਰ ਉਹਨਾਂ ਨੂੰ 7 ਦਿਨਾਂ ਲਈ ਹੋਮ ਆਈਸੋਲੇਸ਼ਨ 'ਚ ਰਹਿਣਾ ਹੋਵੇਗਾ। ਇਸ ਤੋਂ ਬਾਅਦ ਭਾਰਤ ਪਹੁੰਚਣ ਦੇ 8ਵੇਂ ਦਿਨ ਦੁਬਾਰਾ ਟੈਸਟ ਕੀਤੇ ਜਾਣਗੇ ਜਿਸ ਤੋਂ ਬਾਅਦ 7 ਦਿਨਾਂ ਲਈ ਸਵੈ ਨਿਗਰਾਨੀ ਕੀਤੀ ਜਾਵੇਗੀ। ਬਿਊਰੋ ਰਿਪੋਰਟ ਇੰਡੋਸ ਟੀਵੀ ਆਸਟ੍ਰੇਲੀਆ।